ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰ ਕਰਦੇ ਹਾਂ, ਲਿਵਿੰਗਸਟਨ ਦੇ ਵਿੱਚ ਇੱਕ ਜਗਦੀਪ ਨਾਮ ਦਾ ਮੁੰਡਾ ਲਾਪਤਾ ਆ। ਉਹ ਲੱਭ ਨਹੀਂ ਰਿਹਾ। ਉਸ ਦੇ ਬਾਰੇ ਕੁਛ ਜਿਹੜੀ ਉਹ ਜਾਣਕਾਰੀ ਆਪਣੇ ਨਾਲ ਜੁੜ ਕੇ ਹਰਪ੍ਰੀਤ ਸਿੰਘ ਉਹ ਦੱਸਣਗੇ। ਕੀ ਮਸਲਾ ਬਣਿਆ, ਕੀ ਆ, ਕਿੱਥੋਂ ਲਾਪਤਾ ਹੋਇਆ ਆ, ਤੇ ਉਹਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਇਸ ਟਾਈਮ ਹਰਪ੍ਰੀਤ ਸਿੰਘ ਜੀ। ਹਾਂਜੀ ਹਰਪ੍ਰੀਤ ਜੀ, ਜੀ ਇਹਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਹਾਂਜੀ ਹਰਪ੍ਰੀਤ ਸਿੰਘ, ਸੋ ਦੱਸਿਓ ਜੀ, ਜਗਦੀਪ ਦੇ ਬਾਰੇ ਕੀ ਤੁਹਾਨੂੰ ਪਤਾ ਆ, ਕੀ ਤੁਸੀਂ ਸਰੋਤਿਆਂ ਦਰਸ਼ਕਾਂ ਤੱਕ ਕੀ ਜਾਣਕਾਰੀ ਦੇਣਾ ਚਾਹੁੰਦੇ ਆ, ਕਦੋਂ ਦਾ ਲਾਪਤਾ ਆ, ਕਿੱਦਾਂ ਆ? ਜਗਦੀਪ ਸਿੰਘ ਜਿਹੜਾ ਕਿ 17 ਈਅਰਸ 올ਡ ਹੈਗਾ, ਲਿਵਿੰਗਸਟਨ ਦਾ ਰਹਿਣ ਵਾਲਾ। ਇਹ ਆਪਣੇ ਫਰੈਂਡਸ ਦੇ ਨਾਲ ਸੈਚਰਡੇ ਈਵਨਿੰਗ ਨੂੰ ਮੈਕਡੋਨਲਡ ਸਟੇਟ ਪਾਰਕ ਪੈ ਰਿਹਾ, ਕੋਈ 204 ਐਗਜ਼ਿਟ ਤੇ ਰਾਈਟ ਸਾਈਡ ਤੇ 99 ਤੇ 99 ਐਗਜ਼ਿਟ ਤੇ ਐਗਜ਼ਿਟ ਨੰਬਰ 204 ਤੇ ਕੋਈ ਸਟੇਟ ਪਾਰਕ ਹੈਗਾ। ਠੀਕ ਹੈ, ਉੱਥੇ ਇੱਕ ਮਰਸਡ ਰਿਵਰ ਲੱਗਦੀ ਹੈ। ਠੀਕ ਹੈ। ਇਹ ਉੱਥੋਂ ਦੀ ਮਿਸਿੰਗ ਹੈ ਸੈਚਰਡੇ ਈਵਨਿੰਗ ਦਾ। ਇਹ ਆਪਣੇ ਦੋਸਤਾਂ ਦੇ ਨਾਲ ਉੱਥੇ ਕੀ ਸਵਿਮਿੰਗ ਕਰਨ ਗਿਆ ਸੀ ਜਾਂ ਕਿੱਦਾਂ ਸੀਗਾ? ਇਹ ਦੋਸਤਾਂ ਦੇ ਨਾਲ ਉਦੋਂ ਹੀ ਟਾਈਮ ਸਪੈਂਡ ਕਰਨ ਗਿਆ ਸੀ, ਬਟ ਇਹਦਾ ਮਨ ਕੀਤਾ ਕਿ ਇਹਨੂੰ ਪਿਕਚਰਸ ਵਗੈਰਾ ਲਾਈਕ ਕਲਿੱਕ ਕਰਨ ਦਾ ਸ਼ੌਂਕ ਹੈਗਾ। ਹਾਂਜੀ ਚਲੋ। ਸੋਚਿਆ ਕਿ ਮੈਂ ਅੰਦਰ ਜਾ ਕੇ ਮੈਂ ਰਿਵਰ 'ਚ ਜਾ ਕੇ ਮੈਂ ਆਪਣੀ ਪੋਜ਼ਿੰਗ ਕਰਾਂ। ਸੋ ਇਹ ਰਿਵਰ 'ਚ ਜਾ ਕੇ ਪੋਜ਼ਿੰਗ ਕਰਕੇ ਫਿਰ ਵਾਪਸ ਆ ਗਿਆ ਸੀ ਬਸ। ਫਿਰ ਇਹਨੇ ਦੇਖਿਆ ਕਿ ਇੱਕ ਮੈਕਸੀਕਨ ਫੈਮਿਲੀ ਕੋਲ ਨਾ ਇੱਕ ਸਰਫ ਬੋਟ ਹੈਗੀ, ਕਾਇਕ ਬੋਟ। ਇਹਨੇ ਉਹਦੇ ਕੋਲੋਂ ਉਹ ਮੰਗ ਲਈ ਤੇ ਉਹਦੇ ਉੱਤੇ ਚੜ੍ਹ ਕੇ ਫੋਟੋਸ ਖਿਚਾ ਰਿਹਾ ਸੀ ਕਿ ਅਨਫੋਰਚੂਨੇਟਲੀ ਉਹਨੂੰ ਡਰੋਪ ਕਰਨੀ ਨਹੀਂ ਆਉਂਦੀ ਸੀ ਬੋਟ। ਉਹ ਬੋਟ ਉਹਨੂੰ ਖਿੱਚ ਕੇ ਆਪਣੇ ਨਾਲ ਲੈ ਗਈ ਤੇ ਲੋਕਾਂ ਨੇ ਦੇਖਿਆ ਕਿ ਇੱਕਦਮ ਹੀ ਉਹਨੇ ਸਮੁੰਦਰ 'ਚ ਜੰਪ ਮਾਰਤੀ ਤੇ ਜਿਹਦੇ ਬਾਅਦ 'ਚ ਉਹ ਲੱਭਿਆ ਹੀ ਨਹੀਂ। ਬਹੁਤ ਸਾਰੇ ਲੋਕੀ ਜਿੰਨੇ ਵੀ ਉੱਥੇ ਸੀ ਉਹਨਾਂ ਨੇ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਹੋਣੀ ਹੈ, ਬਟ ਫਿਰ ਵੀ ਲਾਈਕ ਅਨਫੋਰਚੂਨੇਟਲੀ ਲਾਈਕ ਉਹ ਮਿਸ ਹੋ ਗਿਆ ਉਸ ਪਲੇਸ ਤੋਂ। ਤੇ ਹਰਪ੍ਰੀਤ ਜੀ, ਉਸ ਤੋਂ ਬਾਅਦ ਦੇ ਵਿੱਚ ਪੁਲਿਸ ਵਾਲੇ ਜਾਂ ਉਹਨਾਂ ਨੇ ਵੀ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ? ਸਾਰਿਆਂ ਨੇ ਲੱਭਣ ਦੀ ਕੋਸ਼ਿਸ਼ ਕੀਤੀ, ਈਵਨ ਟਿਲ ਲਾਸਟ ਨਾਈਟ ਤੱਕ ਲੱਭਣ ਦੀ ਕੋਸ਼ਿਸ਼ ਕੀਤੀ ਕਿ ਲਾਈਕ ਅਜੇ ਤੱਕ ਨਹੀਂ ਲੱਭਿਆ, ਅਜੇ ਤੱਕ ਮਿਸਿੰਗ ਹੈ। ਸੋ ਜਿਹੜੇ ਸਾਡੇ ਡਰੋਨ, ਉਹਨਾਂ ਨੇ ਹੈਲੀਕਾਪਟਰ, ਸਟੇਟ ਪਾਰਕਸ, ਸਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ, ਈਵਨ ਥਰਮਲ ਡਰੋਨਸ ਨਾਲ ਵੀ। ਓਕੇ, ਸੋ ਆਪਣੇ ਜਿਹੜੇ ਵੀ ਸਾਡੇ ਦਰਸ਼ਕ ਦੇਖ ਰਹੇ ਆ YouTube Facebook ਦੇ ਉੱਤੇ, ਉਹ ਮੁੰਡੇ ਦੀ ਜਿਹੜੀ ਫੋਟੋ ਅਸੀਂ ਨਾਲ ਵੀਡੀਓ ਦੇ ਵਿੱਚ ਜਿਹੜੀ ਉਹ ਚਲਾਈ ਆ। ਸੋ ਹੁਣ ਤਾਂ ਇਹ ਕੀ ਕਹਿ ਕੀ ਰਹੇ ਆ? ਉਹਨਾਂ ਨੇ ਕਿਹਾ ਕੁਛ ਵੀ ਬਚਣ ਦੇ ਆਸ ਜਾਂ ਕਿੱਦਾਂ ਕੁਛ, ਉਹਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ? ਆਈ ਨੋ ਇਹ ਕਨਵਰਸੇਸ਼ਨ ਹੈ ਤਾਂ ਥੋੜੀ ਔਖੀ ਆ, ਪਰ ਕੀ ਉਹਨਾਂ ਨੇ ਦੱਸਿਆ ਕੁਛ? ਫਿਲਹਾਲ ਉਹਨਾਂ ਨੇ ਆਪਣੀ ਸਰਚ ਬਿਲਕੁਲ ਸਟਾਪ ਕਰਤੀ ਹੈ। ਉਹਨਾਂ ਨੇ ਇਹ ਦੱਸਿਆ ਕਿ ਆਪਾਂ ਟਿਊਜ਼ਡੇ ਮਾਰਨਿੰਗ ਦੁਬਾਰਾ ਸਰਚ ਸਟਾਰਟ ਕਰਾਂਗੇ। ਇਹ ਵਿੱਚ ਇਹਨਾਂ ਨੇ ਵਕਫਾ ਕਿਉਂ ਪਾਇਆ? ਇਹ ਟਾਈਮ ਤਾਂ ਬਹੁਤ ਜ਼ਿਆਦਾ ਕ੍ਰਿਟੀਕਲ ਹੁੰਦਾ, ਸ਼ੁਰੂਆਤੀ ਜਿਹੜੇ ਟਾਈਮ ਹੁੰਦਾ। ਇਸ ਚੀਜ਼ ਬਾਰੇ ਮੈਨੂੰ ਨੌਲੇਜ ਨਹੀਂ, ਬਟ ਜੋ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਮੈਂ ਉਹ ਇਨਫੋਰਮੇਸ਼ਨ ਤੁਹਾਨੂੰ ਫੋਰਵਰਡ ਕਰਤੀ ਹੈ। ਤੇ ਹਰਪ੍ਰੀਤ ਜੀ, ਮੁੰਡੇ ਦਾ ਕੋਈ ਹੋਰ ਰਿਸ਼ਤੇਦਾਰ, ਪਰਿਵਾਰਕ ਮੈਂਬਰ ਵੀ ਇੱਥੇ ਰਹਿੰਦਾ ਹੈ? ਮੁੰਡੇ ਦੇ ਮਦਰ ਸੀ ਤੇ ਡੈਡ ਤੇ ਸਿਸਟਰ ਹੈਗੇ ਆ, ਤੇ ਤਿੰਨੋਂ ਵਿਚਾਰੇ ਲੱਭ ਕੇ ਤੰਗ ਹੋ ਗਏ ਨੇ। ਲਿਵਿੰਗਸਟਨ ਹੀ ਰਹਿੰਦੇ ਸੀਗੇ ਸਾਰੇ, ਹਨਾ? ਲਿਵਿੰਗਸਟਨ ਹੀ ਰਹਿੰਦੇ ਸਾਰੇ। ਮੁੰਡੇ ਦਾ ਮੇਰੇ ਖਿਆਲ ਨਾਲ ਫਸਟ ਡੇ ਸੀ ਜੌਬ ਤੇ। ਜੌਬ ਤੋਂ ਜਦੋਂ ਆਇਆ ਵਾਪਸ, ਇਹਨੇ ਪਲਾਨ ਕੀਤਾ ਹੋਣਾ ਆਪਣੇ ਫਰੈਂਡਸ ਦੇ ਨਾਲ ਫਰੈਂਡਸ ਆਊਟ ਕਰਨ ਲਈ, ਬਟ ਅਨਫੋਰਚੂਨੇਟਲੀ ਵਾਪਸ ਨਹੀਂ ਆਇਆ ਸੈਚਰਡੇ ਈਵਨਿੰਗ ਦਾ ਜਿਹੜਾ ਉਹ ਲਾਸਟ ਟਾਈਮ ਇਸ ਨੂੰ ਮਤਲਬ ਉਹ ਦਰਿਆ ਦੇ ਵਿੱਚ ਰੁੜਦਾ ਦੇਖਿਆ ਗਿਆ ਸੀਗਾ। ਯੈਸ, ਇਹਦੇ ਨਾਲ ਇਹਦੇ 6-7 ਫਰੈਂਡਸ ਸੀ, ਜਿਨ੍ਹਾਂ ਨੇ ਦੱਸਿਆ ਕਿ ਇਹਨੇ ਆਪਣੇ ਕੱਪੜੇ ਉਤਾਰ ਕੇ ਮੁੰਡਿਆਂ ਨੂੰ ਦਿੱਤੇ, ਨਾਲੇ ਆਪਣਾ ਫੋਨ ਵੀ ਦਿੱਤਾ ਪਿਕਚਰਸ ਕਲਿੱਕ ਕਰਨ ਵਾਸਤੇ। ਐਂਡ ਉਸ ਤੋਂ ਬਾਅਦ ਲਾਈਕ ਵਾਪਸ ਨਹੀਂ ਆਇਆ, ਮਤਲਬ ਕਿ ਅੰਦਰ ਗਿਆ ਰਿਵਰ ਤੇ ਵਾਪਸ ਨਹੀਂ ਮੁੜਿਆ। ਸੋ ਇਹ ਤੁਸੀਂ ਦੱਸ ਰਹੇ ਆ ਵੀ 204 ਐਗਜ਼ਿਟ ਤੁਸੀਂ ਦੱਸਿਆ ਸੀ 99 ਤੇ? ਇਹ 204 ਐਗਜ਼ਿਟ ਤੇ ਕੋਈ ਮੈਕਡੋਨਲਡ ਸਟੇਟ ਪਾਰਕ ਹੈਗੀ ਆ। ਹਾਂਜੀ, ਅੱਛਾ। ਤੇ ਉੱਥੇ ਦਰਿਆ ਆ ਜਿਹੜਾ ਉੱਥੋਂ ਦੀ ਡਰੋਨ ਹੈ, ਤੇ ਡਰੋਨ ਹੋਇਆ ਹਿਲਮਰ ਸਾਈਡ ਨੂੰ। ਸੋ ਉਹਨਾਂ ਨੇ 99 ਤੱਕ ਸਰਚ ਕੀਤਾ, 99 ਤੋਂ ਅੱਗੇ ਸਰਚ ਨਹੀਂ ਕੀਤਾ। ਤੇ ਮੈਂ ਚਾਹੁੰਦਾ ਕਿ ਜੇ ਸਾਰੇ ਜਾਣੇ ਇਕੱਠੇ ਹੋ ਕੇ ਉਸ ਰਿਵਰ ਦੇ ਨੀਅਰ ਬਾਈ ਵਾਕ ਕਰਨ, ਸ਼ਾਇਦ ਮੇਬੀ ਮਿਲਣ ਦੇ ਜ਼ਿਆਦਾ ਚਾਂਸਸ ਨੇ। ਈਵਨ ਤਾਂ ਲਾਈਕ ਲਾਈਵ ਅੱਜ ਵੀ ਲਾਈਵ ਕਿਉਂ ਨਾ ਹੋਵੇ। ਹਾਂਜੀ, ਨਹੀਂ, ਆਸ ਨਹੀਂ ਛੱਡਣੀ ਚਾਹੀਦੀ, ਬਿਲਕੁਲ। ਸਾਨੂੰ ਮਰੀਜ਼ਾਂ ਜਿੱਦਾਂ ਆਖਦੇ ਆ, ਸੋ ਪ੍ਰਮਾਤਮਾ ਕਰੇ ਠੀਕ ਠਾਕ ਹੋਵੇ। ਤੇ ਬਾਕੀ ਚਲੋ ਇਹ ਆ ਵੀ ਜਿੰਨੇ ਵੀ ਸਾਡੇ ਲਿਵਿੰਗਸਟਨ ਉਸ ਦੇ ਇਰਦ ਗਿਰਦ ਇਲਾਕੇ 'ਚ, ਹਿਲਮਰ ਵਾਲੇ ਪਾਸੇ ਜਿਹੜੇ ਵੀ ਤੁਹਾਡੇ ਸੁਣਨ ਵਾਲੇ ਦੇਖਣ ਵਾਲੇ ਆ, ਭਾਈ ਪਲੀਜ਼ ਉਹ ਜਿਹੜੀ ਮਰਸੈਡ ਰਿਵਰ ਉਹਦੇ ਇਰਦ ਗਿਰਦ ਵਾਕ ਕਰਕੇ ਦੇਖੋ। ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਹੈ ਜ਼ਰੂਰ ਦੇਖੋ। ਪਰਿਵਾਰ ਦਾ ਬਹੁਤ ਬੁਰਾ ਹਾਲ ਆ, ਜਿੱਦਾਂ ਦੱਸ ਰਹੇ ਆ ਮੰਮੀ ਡੈਡੀ ਤੇ ਉਹਦੇ ਭੈਣ ਆ ਇੱਥੇ, ਤੇ ਨੌਜਵਾਨ ਮੁੰਡਾ ਆ, ਕੰਮ ਅਜੇ ਨੇ ਸ਼ੁਰੂ ਹੀ ਕੀਤਾ ਸੀਗਾ। ਬੱਚੇ ਜਿਹੜੇ ਉਹ ਹੈਂਗ ਆਊਟ ਕਰ ਰਹੇ ਸੀਗੇ, ਤੇ ਪਤਾ ਨਹੀਂ ਲੱਗਦਾ ਹੁੰਦਾ ਵੀ ਕਦੋਂ ਕੀ ਜਿਹੜੀ ਵਿਪਤਾ ਕਿਸੇ ਦੇ ਉੱਤੇ ਜਿਹੜੀ ਉਹ ਪੈ ਜਾਵੇ।
ਤੇ ਥੈਂਕ ਯੂ ਹਰਪ੍ਰੀਤ ਇਨਫੋਰਮੇਸ਼ਨ ਦੇਣ ਦੇ ਲਈ, ਸ਼ੇਅਰ ਕਰਨ ਦੇ ਲਈ। ਤੇ ਜੇ ਕਿਸੇ ਨੂੰ ਕੁਝ ਪਤਾ ਲੱਗਦਾ ਹੈ ਕਿਹੜਾ ਨੰਬਰ ਕਿਤੇ ਕੰਟੈਕਟ ਕੀਤਾ ਜਾ ਸਕਦਾ ਜੇ ਕਿਸੇ ਨੂੰ ਕੁਝ ਵੀ ਪਤਾ ਲੱਗਦਾ ਹੈ ਮੈਨੂੰ ਪਰਸਨਲੀ ਕੰਟੈਕਟ ਕਰ ਸਕਦੇ ਮੇਰੇ ਫੋਨ ਨੰਬਰ ਤੇ 5599992732 5599992732। ਠੀਕ ਹੈ ਥੈਂਕ ਯੂ ਹਰਪ੍ਰੀਤ ਜੀ, ਥੈਂਕ ਯੂ ਇਨਫੋਰਮੇਸ਼ਨ। ਥੈਂਕ ਯੂ ਸੋ ਮਚ। ਧੰਨਵਾਦ ਜੀ। ਸੋ ਜਿਹੜੇ ਦੂਰ ਦਰਾਡੇ ਸਰੋਤੇ ਆ ਉਹਨੂੰ ਦੱਸਦੀ ਜਾਈਏ, ਲਿਵਿੰਗਸਟਨ ਬਿਲਕੁਲ 99 ਹਾਈਵੇ ਦੇ ਉੱਤੇ ਪੈਂਦਾ ਆ। ਇੱਧਰ ਮੰਟੀਕਾ, ਟਰਲਿਕ, ਲਿਵਿੰਗਸਟਨ, ਅੱਗੇ ਜਾ ਕੇ ਫਿਰ ਫਰਿਜ਼ਨੋ ਨੂੰ ਜਦੋਂ ਜਾਂਦੇ ਚੋਚਲਾ ਵਗੈਰਾ ਇਹ ਟਾਊਨ ਆਉਂਦੇ ਹੈਗੇ ਆ। ਫੋਸਟਰ ਫਾਰਮ ਦਾ ਬਹੁਤ ਵੱਡਾ ਇੱਥੇ ਪਲਾਂਟ ਹੈ, ਉਸ ਕਰਕੇ ਮਸ਼ਹੂਰ ਆ। ਪੰਜਾਬੀ ਕਾਫੀ ਵੱਡੀ ਕਮਿਊਨਿਟੀ ਲਿਵਿੰਗਸਟਨ 'ਚ ਰਹਿੰਦੀ ਹੈਗੀ ਆ ਜੀ। ਬਿਲਕੁਲ, ਇਹ ਫ੍ਰੈਜ਼ਨੋ ਮਰਸੈਟ ਦੇ ਨਾਲ ਆ, ਇਹ ਸ਼ਹਿਰ ਅਟਵਾਟਰ ਦੇ ਨਾਲ ਆ, 99 ਦੇ ਉੱਤੇ ਪੈਂਦਾ, ਕੈਲੀਫੋਰਨੀਆ ਦੇ ਵਿੱਚ ਇਹ ਜਿਹੜਾ ਸ਼ਹਿਰ ਆ। ਤੇ ਜਿੱਦਾਂ ਇਹਨਾਂ ਨੇ ਦੱਸਿਆ ਵੀ ਮੈਕਡੋਨਲ ਜਿਹੜੀ ਸਟੇਟ ਪਾਰਕ ਆ ਉੱਥੇ ਇਰਦ ਗਿਰਦ ਕਿਤੇ ਇਹ ਗਏ ਸੀਗੇ ਘੁੰਮਣ। ਇਹਦਾ ਮਤਲਬ ਹੋਰ ਲੋਕ ਵੀ ਸੀਗੇ, ਪਰ ਹਰਜੋਤ ਸਿੰਘ ਜੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਾ ਆਪਾਂ ਨੂੰ ਸਿੱਖਣਾ ਵੀ ਜਿਹੜਾ ਉਹ ਨਾਲ ਦੇ ਨਾਲ ਚਾਹੀਦਾ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਆਪਾਂ ਕਿੰਨੀਆਂ ਇੱਦਾਂ ਦੀਆਂ ਡਰਾਉਨਿੰਗਸ, ਡੁੱਬਣ ਦੀਆਂ ਘਟਨਾਵਾਂ ਸੁਣ ਚੁੱਕੇ ਆ। ਜਦੋਂ ਬੱਚਿਆਂ ਨੂੰ ਪੂਰੀ ਤਰ੍ਹਾਂ ਸਵਿਮਿੰਗ ਨਹੀਂ ਆਉਂਦੀ ਹੁੰਦੀ, ਪਾਣੀ ਦਾ ਬਹਾਅ ਤੇਜ਼ ਹੁੰਦਾ ਹੈ, ਉਹ ਪਤਾ ਨਹੀਂ ਲੱਗਦਾ ਕਈ ਵਾਰੀ, ਤੇ ਉਹ ਰੋੜ ਕੇ ਲੈ ਜਾਂਦਾ। ਇਹ ਇੱਕ ਬਹੁਤ ਸਾਰੀਆਂ ਚੀਜ਼ਾਂ ਸਾਇੰਸ ਦੇ ਵਿੱਚ ਲਿਆਉਣੀਆਂ ਪੈਣੀਆਂ, ਇਨਫੋਰਮੇਸ਼ਨ ਆਪਾਂ ਨੂੰ ਹੋਣੀ ਆ। ਹੁਣੇ ਬਹੁਤ ਜ਼ਿਆਦਾ ਬਰਫ਼ ਪੈ ਕੇ ਹਟੀ ਆ, ਉਹ ਦਰਿਆ ਉਧਰੋਂ ਸਿਆਰਾ ਨਵਾਡਾਸ ਤੋਂ ਹੀ ਆਉਂਦੇ ਆ। ਗਰਮੀ ਹੋਣੀ ਸ਼ੁਰੂ ਹੋਈ ਆ, ਬਰਫ਼ ਪਿਘਲ ਕੇ ਪਾਣੀ ਦਾ ਬਹਾਅ ਤੇਜ਼ ਹੁੰਦਾ ਆ, ਠੰਡਾ ਬਹੁਤ ਹੁੰਦਾ ਪਾਣੀ। ਹਾਂਜੀ। ਸੋ ਲਿਵਿੰਗਸਟਨ ਤੇ ਉਹਦੇ ਇਰਦ ਗਿਰਦ ਜਿਹੜੇ ਰਹਿ ਰਹੇ ਲੋਕ ਆ ਉਹਨਾਂ ਨੂੰ ਪਲੀਜ਼ ਇਹ ਬੇਨਤੀ ਕਰਦੇ ਆ ਵੀ ਉਹ ਦਰਿਆ ਦੇ ਇਰਦ ਗਿਰਦ ਜਿਹੜਾ ਉਹ ਜਾ ਕੇ ਆਪ ਸੇਫਟੀ ਜਿਹੜੀ ਉਹ ਲੈ ਕੇ ਕਰਕੇ, ਤੇ ਜੇ ਤੁਹਾਨੂੰ ਕੁਝ ਵੀ ਲੱਗਦਾ ਆ ਕਿਤੇ ਆ ਤਾਂ ਇਹਨਾਂ ਨੂੰ ਕੰਟੈਕਟ ਜਿਹੜਾ ਉਹ ਤੁਸੀਂ ਕਰ ਸਕਦੇ ਆ, ਤਾਂ ਜੋ ਭਾਈ ਪਰਿਵਾਰ ਦਾ ਜੀ ਆ ਉਹ ਪਤਾ ਲੱਗੇ, ਹੋਪਫੁਲੀ ਠੀਕ ਹੋਵੇ। ਤੇ ਚਲੋ ਜੇ ਕੋਈ ਅਪਡੇਟ ਆਉਂਦੀ ਆ ਆਪਣੇ ਕੋਲ ਇਹਨਾਂ ਦੇ ਬਾਰੇ, ਮੁੰਡੇ ਜਗਦੀਪ ਦੇ ਬਾਰੇ, ਤਾਂ ਆਪਾਂ ਜਿਹੜੀ ਉਹ ਸ਼ੇਅਰ ਕਰਾਂਗੇ। ਸੋ ਹੋਪਫੁਲੀ ਜਿਹੜਾ ਮਿਲ ਜਾਵੇ। ਲਿਵਿੰਗਸਟਨ ਤੇ ਉਹਦੇ ਇਰਦ ਗਿਰਦ ਰਹਿ ਰਹੇ ਲੋਕ ਆ ਉਹਨਾਂ ਨੂੰ ਬੇਨਤੀ ਕਰ ਰਹੇ ਆ ਵੀ ਉਹ ਇਹਨਾਂ ਨੂੰ ਲੱਭਣ ਦੇ ਵਿੱਚ, ਇਸ ਮੁੰਡੇ ਨੂੰ ਲੱਭਣ ਦੇ ਵਿੱਚ ਮਦਦ ਕਰੇ। ਇਹ ਲਾਸਟ ਟਾਈਮ ਦਰਿਆ ਦੇ ਵਿੱਚ ਰੁੜਦਾ ਜਿਹੜਾ ਆ ਉਹ ਦੇਖਿਆ ਗਿਆ ਸੀ। ਸੋ ਜਿੱਦਾਂ ਆਪਾਂ ਫੇਰ ਕਹਿ ਰਹੇ ਆ ਵੀ ਭਾਈ ਜਿਹੜੀ ਚੀਜ਼ ਦਾ ਨਹੀਂ ਪਤਾ ਉਹ ਤੋਂ ਜਿਹੜਾ ਉਹ ਤੁਸੀਂ ਬਚਾਅ ਰੱਖੋ, ਉਹ ਤੋਂ ਪਰੇ ਰਹੋ। ਇਹ ਜਿਹੜੇ ਨੈਚੁਰਲ ਐਲੀਮੈਂਟਸ ਆ ਉਹ ਇੱਦਾਂ ਮਿੱਤ ਨਹੀਂ ਹੁੰਦੇ, ਉਹ ਪਤਾ ਨਹੀਂ ਲੱਗਦਾ ਕਦੋਂ ਰੋੜ ਕੇ ਲੈ ਜਾਂਦੇ, ਕਦੋਂ ਕਿਹੜਾ ਕਿਹਦੀ ਲਪੇਟ ਦੇ ਵਿੱਚ ਜਿਹੜਾ ਉਹ ਆ ਜਾਵੇ। ਸੋ ਪਲੀਜ਼ ਧਿਆਨ ਰੱਖਿਆ ਕਰੋ ਜੀ।